अस्सलाम वालेकुम सत श्री अकाल जी। उम्मीद करना कि सारे ठीक हो दे। अच्छा जी, माशाअल्लाह एक और स्टूडेंट पास होए ने अवैस मुमरेज़ भाई ने 2 गलतियां इन्हां ਦੀਆਂ ਹੋਈਆਂ ਨੇ ਔਰ ਇਹਨਾਂ ਆਪਣੀ ਥਿਊਰੀ ਪਾਸ ਕੀਤੀ ਜੀ। ਤੁਹਾਨੂੰ ਬਹੁਤ-ਬਹੁਤ ਮੁਬਾਰਕ ਹੋਵੇ। ਤੇ ਬਾਕੀ ਉਹੀ ਗੱਲਾਂ ਬਾਰ-ਬਾਰ ਰਿਪੀਟ ਇਸ ਤੋਂ ਕਰਨਾ ਕਿਉਂਕਿ ਮੇਰੇ ਕੋਲ ਇਹ ਸਵਾਲ ਬੜਾ ਜ਼ਿਆਦਾ ਹੁੰਦਾ ਹੈ। ਕੁਝ WhatsApp ਤੇ ਮੈਸੇਜ ਆਉਂਦੇ ਨੇ ਜਾਂ ਕੁਝ ਕਮੈਂਟਸ ਵਿੱਚ ਆਉਂਦੇ ਨੇ ਕਿ ਸਰ ਜੀ ਜਿਹੜਾ ਕੋਰਸ ਅਪਲੋਡ ਹੋਇਆ ਹੈ ਇਹ ਪੁਰਾਣਾ ਵੇ ਤੇ ਕੀ ਇਹ ਚੇਂਜ ਨਹੀਂ ਹੋਇਆ? ਭਾਈਜਾਨ ਕੁਛ ਵੀ ਚੇਂਜ ਨਹੀਂ ਹੋਇਆ। ਇਹ ਜਿਹੜਾ ਕੋਰਸ ਹੈ YouTube ਤੇ ਇਹੀ ਕੋਰਸ ਹੈ ਔਰ ਇੱਥੋਂ ਤੁਸੀਂ ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਠੀਕ ਹੈ। ਜਦੋਂ ਕੋਈ ਚੇਂਜਿੰਗ ਹੋਵੇਗੀ ਇਸ ਚੈਨਲ ਦੇ ਉੱਤੇ ਸਭ ਕੁਝ ਤੁਹਾਨੂੰ ਮਿਲ ਜਾਏਗਾ, ਜਿਹੜਾ ਕੁਝ ਵੀ ਚੇਂਜ ਹੋਇਆ। ਔਰ ਜਿਹੜੇ ਸਵਾਲ ਹੁਣ ਕੱਟੇ ਗਏ ਨੇ ਉਹ ਤੁਹਾਨੂੰ ਆਪਣੇ ਆਪ ਇਸ ਐਪਲੀਕੇਸ਼ਨ ਜਿਹੜੀ ਵੈਬ 'ਤੇ ਵੇ ਉਸ ਤੋਂ ਕੱਟੇ ਜਾਣਗੇ, ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ। ਠੀਕ ਹੈ ਜੀ। ਨਵੇਂ ਸਟੂਡੈਂਟ ਵਾਸਤੇ ਬਾਰ-ਬਾਰ ਗੱਲਾਂ ਰਿਪੀਟ ਕਰਨਾ ਕਿਉਂਕਿ ਜਿਸ ਟਾਈਮ ਆਉਂਦੇ ਨੇ ਵੀਡੀਓ ਪਹਿਲੀ ਵਾਰੀ ਵੇਖਦੇ ਨੇ ਜਾਂ ਇੱਕ ਦੋ ਵੇਖਦੇ ਨੇ ਉਹ ਕਨਫਿਊਜ਼ ਹੋਏ ਹੁੰਦੇ ਨੇ ਕਿ ਅਸੀਂ ਇੱਥੋਂ ਆਪਣੀ ਤਿਆਰੀ ਪੂਰੀ ਕਰ ਵੀ ਸਕਨੇ ਆ ਜਾਂ ਨਹੀਂ। ਅਗਰ ਅਸੀਂ ਤਿਆਰੀ ਕਰਨੇ ਆ ਕਿ ਇਹੀ ਕੋਰਸ ਹੈ, ਠੀਕ ਹੈ, ਇਸ ਚੀਜ਼ ਦੀ ਤੁਸੀਂ ਟੈਨਸ਼ਨ ਨਾ ਲਵੋ। ਬਾਕੀ ਤੁਸੀਂ ਅਗਰ ਵੇਖਣਾ ਹੋਵੇ ਤੇ ਜਿਹੜੀ ਲਾਸਟ ਵੀਡੀਓ ਅਪਲੋਡ ਕੀਤੀਆਂ ਹੁੰਦੀਆਂ ਨੇ ਇੱਥੋਂ ਚੈੱਕ ਕਰ ਸਕਦੇ ਹੋ। ਖੈਰ ਇਸਕੇ ਤੇ ਮੈਂ ਅਪਲੋਡ ਕਰਨਾ ਇਹ ਇਸ 2026 ਦੇ ਪਹਿਲੇ ਮਹੀਨੇ ਦੇ ਨੇ ਤੇ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਇਹੀ ਕੋਰਸ ਹੈ। ਠੀਕ ਹੈ ਜੀ। ਤੇ ਐਪਲੀਕੇਸ਼ਨ ਵੈਬ 'ਤੇ ਗੂਗਲ ਤੋਂ ਡਾਊਨਲੋਡ ਹੋਣੀ ਹੈ ਐਂਡਰੋਇਡ ਫੋਨ ਦੇ ਵਿੱਚ। ਅਗਰ ਆਈਫੋਨ ਹੈ ਤੇ ਫਿਰ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ। ਠੀਕ ਹੈ ਜੀ। ਤੇ ਆਰਗੂਮੈਂਟ ਹੀ ਕਰਨੇ ਜੀ, ਵੀਡੀਓ ਵੇਖ ਕੇ ਜਿੰਨੇ ਪੇਜ ਦੀ ਵੀਡੀਓ ਵੇਖੀਏ ਉਹਨੇ ਪੇਜ ਜਾ ਕੇ ਐਪਲੀਕੇਸ਼ਨ ਤੇ ਟਰਾਈ ਕਰੋ ਆਰਗੂਮੈਂਟ ਦੇ ਜ਼ਰੀਏ। ਠੀਕ ਹੈ ਜੀ। ਤੇ ਚਲੋ ਜੀ, ਸਵਾਲ ਵੇਖਨੇ ਆ ਕਿਹੜੇ ਕਿਹੜੇ ਸਵਾਲ ਇਹਨਾਂ ਦੇ ਆਏ ਨੇ ਔਰ ਕਿਹੜੀ ਗਲਤੀ ਹੋਈ ਹੈ। Per non costituire pericolo o intralcio, ਕਹਿੰਦਾ ਖਤਰਾ ਤੇ ਰੁਕਾਵਟ ਨਾ ਬਣਾਉਣੇ ਦੇ ਲਈ per la circolazione ਚੱਲਣੇ ਦੇ ਲਈ ਇਹਨਾਂ 'ਚ ਸਾਰੀਓ ਜ਼ਰੂਰੀ ਹੈ dare comunque la precedenza, ਕਹਿੰਦਾ ਹੱਕ ਦੇਣਾ a tutti i veicoli, ਸਾਰੀਆਂ ਗੱਡੀਆਂ ਨੂੰ negli incroci ਜਿਹੜੀਆਂ ਚੌਕ ਦੇ ਵਿੱਚ ਨੇ। ਫਾਲਸੋ ਸਾਰੀਆਂ ਤੇ ਹੱਕ ਨਹੀਂ ਬਣਦਾ, ਸਿਚੁਏਸ਼ਨ ਵੇਖਣੀ ਹੁੰਦੀ ਹੈ। ਅੱਛਾ ਜੀ, ਇੱਥੇ ਕੋਸਟਿਟੂਇਰੇ ਆਏ ਹੈ ਸੈਂਪਰੇ ਵੇਰੋ ਤੇ 3 ਫਾਲਸੋ ਹੈ, ਲੇਕਿਨ ਹੁਣ ਫਾਲਸੋ ਮੈਨੂੰ ਨਹੀਂ ਯਾਦ ਕਿ ਕਿਹਦੇ ਨਾਲ ਹੁੰਦਾ ਹੈ। ਇਸ ਵਾਸਤੇ ਜਿੰਨੇ ਪੁੱਛਣਾ ਹੋਇਆ ਉਹ ਕਮੈਂਟ ਵਿੱਚ ਪੁੱਛ ਲਵੇ ਤੇ ਮੈਂ ਦੱਸ ਦਿਆਂਗਾ। ਠੀਕ ਹੈ, ਇਹ ਮੈਨੂੰ ਹੁਣ ਯਾਦ ਹੈ ਕਿ ਸੈਂਪਰੇ ਵੇਰੋ 3 ਫਾਲਸੋ ਨੇ। ਦੂਸਰਾ, ਅੱਛਾ ਜੀ, ਇਹਨਾਂ ਦੀ ਗਲਤੀ ਵੀ ਹੋਈ ਹੈ ਤੇ ਚਲੋ ਜੀ ਵੇਖਦੇ ਆ। Il segnale mobile triangolare di pericolo, ਜਿਹੜਾ ਟ੍ਰਾਇੰਗਲ ਨਿਸ਼ਾਨ ਹੈ। ਅੱਛਾ, ਟ੍ਰਾਇੰਗਲ ਨਿਸ਼ਾਨ ਕਿਹੜਾ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਇਹ ਉਸ ਟ੍ਰਾਇੰਗਲ ਨਿਸ਼ਾਨ ਦੀ ਗੱਲ ਕਰਦਾ ਪਿਆ ਜਿਹੜੀ ਜਦੋਂ ਸੜਕ ਦੇ ਉੱਤੇ ਗੱਡੀ ਖਰਾਬ ਹੋ ਜਾਏ ਜਾਂ ਸਮਾਨ ਡਿੱਗ ਜਾਵੇ ਤੇ ਉਹਦੇ ਪਿੱਛੇ ਜਾ ਜਿਹੜਾ ਨਿਸ਼ਾਨ ਰੱਖੀਦਾ ਉਹਨੂੰ ਆਖਦੇ ਨੇ ਸਿੰਜਾਲੇ ਮੋਬਿਲੇ ਤ੍ਰਿੰਗੁਲਾਰੇ ਦੀ ਪੈਰੀਕੋਲ। ਠੀਕ ਹੈ। ਤੇ ਉੱਥੇ ਰੱਖੀਦਾ ਸੜਕ ਦੇ ਉੱਤੇ ਵੇਖ ਕੇ ਰੱਖੀਦਾ ਵੀ ਰੁਕਾਵਟ ਕਿਹੜੀ ਸਾਈਡ ਤੇ ਬਣੀ ਹੈ, ਕਿਹੜੀ ਸਾਈਡ ਤੋਂ ਗੱਡੀਆਂ ਪਈਆਂ ਹੁੰਦੀਆਂ ਨੇ, ਕਿਹੜੀ ਸਾਈਡ ਤੇ ਸਾਨੂੰ ਰੱਖਣਾ ਚਾਹੀਦਾ। ਠੀਕ ਹੈ, ਉਹ ਸਿਚੁਏਸ਼ਨ ਵੇਖ ਕੇ ਰੱਖੀਦਾ, ਕੋਈ ਫਿਕਸ ਨਹੀਂ ਵੀ ਤੁਸੀਂ ਇੱਥੇ ਰੱਖਣਾ ਇਹਨੂੰ। Il segnale mobile triangolare di pericolo, जो ट्रायंगल निशान है देवे essere posto, कहना मौजूद होना चाहिए सुlla करे जाते ਦੇ ਉੱਤੇ ad almeno un metro, ਘੱਟੋ ਘੱਟ 1 ਮੀਟਰ ਤੇ dalla striscia di separazione dei sensi di marcia, ਉਸ ਲਾਈਨ ਤੋਂ ਜਿਹੜੀ ਆਉਣ ਜਾਣ ਵਾਲੀ ਟ੍ਰੈਫਿਕ ਨੂੰ ਵੱਖਰਿਆਂ ਕਰਦੀ ਹੈ। ਫਾਲਸੋ। ਠੀਕ ਹੈ ਨਾ, ਵੇਰੋ ਕੀਤੇ ਆ। ਤੀਸਰਾ, con la patente di categoria B1, ਕਹਿੰਦਾ B1 ਕੈਟੇਗਰੀ ਦੇ ਲਾਇਸੈਂਸ ਨਾਲ si possono condurre tutti i tricicli a motore, ਕਹਿੰਦਾ ਸਾਰੀਆਂ tricicli a motore ਚਲਾ ਸਕਦੇ ਹੋ, ma लेकिन solo se il conducente, ਸਿਰਫ ਜੇ ਡਰਾਈਵਰ ha già compiuto i 18 anni ਦੀ età, ਜੇ ਉਹਦੀ 18 ਸਾਲ ਏਜ ਕੰਪਿਊਟ ਹੋ ਗਈ, ਮਤਲਬ ਕੰਪਲੀਟ ਹੋ ਗਈ ਹੈ, ਪੂਰੀ ਹੋ ਗਈ ਹੈ। ਫਾਲਸੋ ਜੀ, ਸਾਰੀਆਂ ਨਹੀਂ ਚਲਾ ਸਕਦੇ। ਚੌਥਾ, la responsabilità penale, ਕਹਿੰਦਾ ਜਿਹੜੀ penale ਵੇ con essa ਦਾ ਤਲਕ ਸੰਬੰਧ al sinistro stradale, ਰੋਡ ਐਕਸੀਡੈਂਟ ਦੇ ਨਾਲੇ sorge ਤੇ ਲੱਗੇ ਦੀ nei confronti del proprietario del veicolo, ਤੇ ਕਹਿੰਦੇ confronti del proprietario del veicolo ਮਤਲਬ ਇਹ ਗੱਡੀ ਦੇ ਮਾਲਕ ਤੇ ਲੱਗੇ ਦੀ। se il conducente, ਅਗਰ ਡਰਾਈਵਰ non è stato identificato, ਡਰਾਈਵਰ ਦੀ ਅਗਰ ਪਹਿਚਾਣ ਨਹੀਂ ਹੋਈ, ਸ਼ਨਾਖਤ ਨਹੀਂ ਹੋਈ, ਪਤਾ ਨਹੀਂ ਲੱਗਾ ਤੇ ਫਾਲਸੋ। ਅੱਗੇ ਵੀ ਬੜੀ ਵਾਰ ਦੱਸਿਆ ਫਿਨਾਲੇ ਸਿਰਫ ਡਰਾਈਵਰ ਤੇ ਲੱਗੇ ਦੀ, ਔਰ ਇਸ ਚੀਜ਼ ਨੂੰ ਸਮਝ ਲੈਣਾ ਇਹ ਮਾਲਕ ਨੂੰ ਵੱਖਰਿਆਂ ਗਿਣਦਾ ਔਰ ਡਰਾਈਵਰ ਨੂੰ ਵੱਖਰਿਆਂ ਗਿਣਦਾ ਹੈ, ਕਿਉਂਕਿ ਇਟਲੀ ਵਿੱਚ ਇਜਾਜ਼ਤ ਹੈ ਕਿ ਤੁਸੀਂ ਦੂਸਰੇ ਬੰਦੇ ਦੀ ਗੱਡੀ ਚਲਾ ਸਕਦੇ ਹੋ। ਠੀਕ ਹੈ, ਇਸ ਵਾਸਤੇ ਉਹ ਮਾਲਕ ਨੂੰ ਵੱਖਰਿਆਂ ਗਿਣਦੇ ਨੇ ਔਰ ਡਰਾਈਵਰ ਨੂੰ ਵੱਖਰਿਆਂ ਗਿਣਦੇ ਨੇ। ਫਿਨਾਲੇ ਸਿਰਫ ਔਰ ਸਿਰਫ ਡਰਾਈਵਰ ਤੇ ਲੱਗਦੀ ਹੈ। 5 ਨੰਬਰ, ਨਿਸ਼ਾਨ ਕਿਹੜਾ ਹੈ? ਆਲਤਰੀ ਪੈਰੀਕੋਲੀ ਦਾ ਨਿਸ਼ਾਨ ਹੈ। Il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ
कि bisogna usare prudenza che ehtiyat इस्तेमाल करनी जे, सावधानी बरतनी जे, perché क्यों ये vicino un pericolo नजदीक एक खतरा है। वेरो जी यह निशान altri pericolo निशान है। 6 नंबर निशान तुसां वेख लिया जी, कोई भी गड्डी जिहदा वजन 2.5 टन तो ज्यादा वे वो इत्थे नहीं चल सकती। Il segnale raffigurato è ਨਿਸ਼ਾਨ ਦਿਖਾਇਆ ਗਿਆ ਵਾਲੇ solo, ਕਹਿੰਦਾ ਇਹ ਨਿਸ਼ਾਨ ਸਿਰਫ ਵਾਲੇ ਹੋਵੇਦਾ, ਵੈਲਿਡ ਹੋਵੇਦਾ, ਲਾਗੂ ਹੋਵੇਦਾ ਫਿਰ ਆਊਟੋ ਵਹੀਕਲੀ ਉਹਨਾਂ ਗੱਡੀਆਂ ਦੇ ਲਈ ਕੋਲ ਰੋਤੇ ਜਿਮੇਲਾਤੇ ਜਿਨ੍ਹਾਂ ਦੇ ਟਾਇਰ ਡਬਲ ਨੇ, ਜਿਸ ਤਰ੍ਹਾਂ ਤਸਵੀਰਾਂ ਨਜ਼ਰ ਪੇ ਆਉਂਦੇ ਨੇ ਫਾਲਸੋ। 7 ਨੰਬਰ ਅੱਛਾ ਜੀ, ਇਹ ਜਿਹੜੀ ਤਸਵੀਰ ਹੈ ਇਹਦੇ ਤੇ ਅਕਸਰ ਸਟੂਡੈਂਟ ਕਨਫਿਊਜ਼ ਹੋ ਜਾਂਦੇ ਨੇ। ਇਸ ਲਾਈਨ ਤੇ ਰੁਕਣਾ ਉਦੋਂ ਓਬਲੀਕ ਹੁੰਦਾ ਜਦੋਂ ਸਟਾਪ ਦਾ ਨਿਸ਼ਾਨ ਹੋਵੇ। ਅਗਰ ਇਹ ਲਾਈਨ ਹੈ ਤੇ ਕੋਈ ਨਿਸ਼ਾਨ ਸਟਾਪ ਦਾ ਕੋਈ ਨਹੀਂ ਲੱਗਿਆ, ਇਹਦਾ ਮਤਲਬ ਇਹ ਵੀ destra ਦੀ ਪਹਿਲ ਹੈ। ਠੀਕ ਹੈ। La striscia traversale continua in figura, ਜਿਹੜੀ traversale ਲਾਈਨ ਹੈ, ਇਹ ਜਿਹੜੀ ਅੱਗੇ ਲਾਈਨ ਹੈ ਨਾ ਜਿੱਥੇ ਰੁਕੀਦਾ, ਇਹਨੂੰ ਆਖਦੇ ਨੇ striscia traversale। Indica il punto, ਕਹਿੰਦਾ ਇਹ ਉਹ ਪੁਆਇੰਟ ਉਹ ਜਗ੍ਹਾ ਦੱਸ ਰਹੀ ਹੈ in cui bisogna sempre arrestarsi, ਜਿੱਥੇ ਤੁਸੀਂ ਹਮੇਸ਼ਾ ਹੀ ਰੁਕਣਾ ਹੈ। in vicinanza ਨਜ਼ਦੀਕ di un incrocio stradale ਚੌਕ ਦੇ। ਫਾਲਤੂ ਜੀ ਸੈਂਪਰੇ ਨਹੀਂ ਰੁਕਣਾ, ਸਟਾਪ ਦਾ ਨਿਸ਼ਾਨ ਹੋਵੇ ਤੇ ਤਾਂ ਰੁਕਣਾ ਲਾਜ਼ਮੀ ਹੁੰਦਾ ਹੈ, ਜਾਂ ਅਗਰ ਤੁਹਾਨੂੰ ਕੋਈ ਪਹਿਲ ਦੇਣੀ ਪੈਂਦੀ ਹੈ ਇਸ ਵਾਸਤੇ ਰੁਕਣਾ ਹੈ। ਅਗਰ ਕੋਈ ਗੱਡੀ ਨਹੀਂ ਤਾਂ ਤੁਸੀਂ ਬਿਨਾਂ ਰੁਕੇ ਵੀ ਜਾ ਸਕਦੇ ਹੋ। 8 ਨੰਬਰ ਆਸਾਨ ਪਨੇਲੋ ਹੈ। Il pannello integrativo raffigurato ਜਿਹੜੀ ਪਨੇਲੋ ਦਿਖਾਈ ਗਈ ਹੈ indica ਦੱਸ ਰਹੀ ਹੈ un tratto di strada, ਇੱਕ ਸੜਕ ਦਾ ਹਿੱਸਾ dove è possibile, ਜਿੱਥੇ ਮੁਮਕਿਨ ਹੈ trovare nebbia, ਵੀ ਤੁਹਾਨੂੰ ਧੁੰਦ ਮਿਲੇ। ਫਾਲਸੋ। 9 ਨੰਬਰ ਕੀ guida un veicolo, ਜਿਹੜਾ ਗੱਡੀ ਚਲਾ ਰਿਹਾ ਹੈ anche se ad elevate prestazioni, ਭਾਵੇਂ ਉਹਦੀ ਬੜੀ ਅੱਛੀ ਕਾਰਕਰਦਗੀ ਹੈ deve evitare di costituire pericolo, ਕਹਿੰਦਾ ਉਹ ਖਤਰਾ ਬਣਨੇ ਤੋਂ ਬਚੇ per gli altri utenti della strada, ਜਿਹੜੇ ਸੜਕ ਤੇ ਦੂਸਰੇ utenti ਨੇ, ਮਤਲਬ ਬੰਦੇ ਡਰਾਈਵਰ ਨੇ ਉਹਨਾਂ ਵਾਸਤੇ। vero altri utenti sempre vero 4 falso, costituire ਫਿਰ ਆ ਗਿਆ sempre vero 3 falso। 10 ਨੰਬਰ durante la fermata, ਕਹਿੰਦਾ fermata ਦੇ ਦੌਰਾਨ il conducente, ਡਰਾਈਵਰ ਜਿਹੜਾ deve sempre adottare le opportune cautele ਆਤੇ, ਕਹਿੰਦਾ ਹਮੇਸ਼ਾ ਇਹਤਿਆਤ ਅਪਣਾਵੇ, ਸਾਵਧਾਨੀ ਵਰਤੇ ad evitare incidenti, ਐਕਸੀਡੈਂਟ ਤੋਂ ਬਚਣੇ ਦੇ ਲਈ। vero cautele ਆ ਗਿਆ ਜੀ, ਇਹ ਵੀ sempre vero 1 falso। 11 ਨੰਬਰ il poggiatesta è utile, ਕਹਿੰਦਾ ਜਿਹੜਾ poggiatesta ਵੇ ਇਹ ਕੰਮ ਆਉਂਦਾ se viene regolato correttamente, ਅਗਰ ਇਹਨੂੰ correttamente ਸਹੀ ਤਰ੍ਹਾਂ regolato ਕੀਤਾ ਜਾਂਦਾ, ਮਤਲਬ ਐਡਜਸਟ ਕੀਤਾ ਜਾਂਦਾ, ਸੈੱਟ ਕੀਤਾ ਜਾਂਦਾ ਹੈ sia in altezza ਕਿ in inclinazione, ਉੱਚਾ ਕਰਕੇ ਜਾਂ ਨੀਵਾਂ ਕਰਕੇ। ਵੇਰੋ ਜੀ ਉਹ ਤੁਸੀਂ ਆਪਣੀ ਹਾਈਟ ਦੇ ਹਿਸਾਬ ਨਾਲ ਐਡਜਸਟ ਕਰਨਾ ਹੁੰਦਾ ਹੈ, ਕਿਉਂਕਿ ਜਿਹੜਾ ਸੀਟ ਦੇ ਉੱਤੇ ਸਿਰ ਰੱਖਣ ਵਾਸਤੇ ਹੁੰਦਾ poggiatesta, ਇਹ ਆਰਾਮ ਵਾਸਤੇ ਨਹੀਂ ਹੁੰਦਾ, ਇਹ ਹੁੰਦਾ ਸਿਕੁਰੇਸਾ ਵਾਸਤੇ। ਜਿੰਨੀ ਤੁਹਾਡੀ ਹਾਈਟ ਹੈ ਉਸ ਹਿਸਾਬ ਨਾਲ ਇਹਨੂੰ ਐਡਜਸਟ ਕਰ ਲੈਣਾ। 12 ਨੰਬਰ durante la guida, ਡਰਾਈਵਿੰਗ ਦੇ ਦੌਰਾਨ si deve fare uso di occhiali da vista, ਨਜ਼ਰ ਵਾਲੀ ਐਨਕ ਇਸਤੇਮਾਲ ਕਰਨੀ ਜੇ ਉਹਦੀ lenti a contatto ਜਾਂ ਲੈਂਸ ਇਸਤੇਮਾਲ ਕਰਨੇ ਜੇ solo ਸਿਰਫ quando la miopia supera 6 dioptrie, ਬਈ ਜਦੋਂ ਸੌਖੇ ਲਫ਼ਜ਼ਾਂ ਕਹਿ ਲਓ ਕਿ ਜਦੋਂ ਕਹਿੰਦਾ ਤੁਹਾਡੇ 6 ਪੁਆਇੰਟ ਤੋਂ ਵੱਧ ਜਾਵੇ ਉਦੋਂ ਤੁਸੀਂ ਐਨਕ ਇਸਤੇਮਾਲ ਕਰਨੀ ਜੇ। ਫਾਲਸੋ ਜੀ ਕੋਈ ਇਹ ਫਿਕਸ ਨਹੀਂ ਹੁੰਦਾ, ਜਦੋਂ ਤੁਹਾਡੇ ਲਾਇਸੈਂਸ ਉੱਤੇ ਇਹ ਲਿਖਿਆ ਗਿਆ ਕਿ ਤੁਸੀਂ ਐਨਕ ਇਸਤੇਮਾਲ ਕਰਨੀ ਜੇ ਉਦੋਂ ਤੁਸੀਂ ਕਰਨੀ ਹੈ, ਨੰਬਰ ਕਾਊਂਟ ਨਹੀਂ ਕਰਦੇ, ਉਹਨਾਂ ਵੇਖਣੀ ਹੁੰਦੀ ਵੀ ਨਜ਼ਰ ਘੱਟ ਹੈ ਜਾਂ ਨਹੀਂ। 13 ਨੰਬਰ il conducente, ਕਹਿੰਦਾ ਡਰਾਈਵਰ ਜਿਹੜਾ deve prevedere, ਉਹ ਖਿਆਲ ਕਰੇ ਕਿ un pedone non vidente, ਜਿਹੜਾ ਇੱਕ ਪੈਦਲ ਹੈ ਦੇਖ ਨਹੀਂ ਸਕਦਾ, ਉਹਦਾ ਖਿਆਲ ਕਰੇ con il bastone bianco, ਜਿਹੜਾ ਇੱਕ ਬਿਆੰਕੋ ਸਟਿਕ ਦੇ ਨਾਲ ਹੈ ਕਿ attraversa la strada, ਜਿਹੜਾ ਸੜਕ ਕ੍ਰਾਸ ਕਰ ਰਿਹਾ ਹੈ fuori dalle strisce pedonali, ਪੈਦਲ ਵਾਲੀਆਂ ਲਾਈਨਾਂ ਤੋਂ ਬਾਹਰ caminerà rapidamente, ਕਹਿੰਦਾ ਉਹ ਤੇਜ਼ੀ ਦੇ ਨਾਲ ਚੱਲੇਗਾ, ਜਲਦੀ ਦੇ ਨਾਲ ਚੱਲੇਗਾ e senza incerteza, ਬਿਨਾਂ ਕਿਸੇ ਖੌਫ ਡਰ ਤੋਂ। ਫਾਲਸੋ। ਅੱਛਾ ਜੀ, ਜਿਹੜੇ ਬਿਆੰਕੋ ਸਟਿਕ ਉਸ ਬੰਦੇ ਕੋਲ ਹੁੰਦੀ ਹੈ ਜਿਹਨੂੰ ਨਜ਼ਰ ਨਹੀਂ ਆਉਂਦਾ, ਤੇ ਜਦੋਂ ਇਹ ਸਟਿਕ ਨਾਲ ਬੰਦਾ ਵੇਖ ਲਵੋ ਉਦੋਂ ਧਿਆਨ ਕਰਨਾ ਕਿ ਅਗਰ ਉਹ ਲੈਣਾ ਤੋਂ ਬਾਹਰ ਵੀ ਸੜਕ ਕ੍ਰਾਸ ਕਰ ਰਿਹਾ ਤੇ ਉਹਦੇ ਵਾਸਤੇ ਰੁਕ ਜਾਣਾ, ਕਿਉਂਕਿ ਉਹ ਨਜ਼ਰ ਨਹੀਂ ਆਉਂਦਾ ਤੇ ਇਹ ਕਹਿ ਰਿਹਾ ਉਹ ਚੱਲੇਗਾ ਬੜੀ ਤੇਜ਼ੀ ਦੇ ਨਾਲ ਬਿਨਾਂ ਕਿਸੇ ਖੌਫ ਡਰ ਤੋਂ। ਠੀਕ ਹੈ ਫਾਲਸੋ ਜੀ। ਅੱਛਾ ਜੀ, rapidamente ਆਇਆ ਹੈ sempre falso ਤੇ 4 ਵੇਰੋ ਨੇ। ਅੱਛਾ ਜੀ, ਫਿਰ ਇੱਕ ਵਾਰ ਦੱਸ ਦੇਣਾ ਕਿ ਮੈਨੂੰ ਵੇਰੋ ਫਾਲਸੋ ਜਿਹੜੇ ਅੱਗੇ ਲਫ਼ਜ਼ ਨੇ ਉਹ ਮੈਨੂੰ ਨਹੀਂ ਯਾਦ ਰਹੇ ਕਿਉਂ ਕਾਫੀ ਦੇਰ ਹੋ ਗਈ ਹੈ,
ਤੇ ਰਿਪੀਟ ਵੀ ਨਹੀਂ ਕੀਤੇ ਔਰ ਸਿਰਫ ਲੇਕਿਨ ਮੈਨੂੰ ਇੰਨਾ ਯਾਦ ਹੈ ਵੀ ਉਹ ਵੀ ਚੰਦ ਲਫ਼ਜ਼ ਕਿ ਬਈ ਇਹ ਵੇਰੋਏ ਇੰਨੇ ਲਫ਼ਜ਼ਾਂ ਨਾਲ ਆਉਂਦਾ ਹੈ, ਇਹ ਫਾਲਸੋਏ ਇੰਨੇ ਲਫ਼ਜ਼ਾਂ ਨਾਲ ਆਉਂਦਾ ਹੈ, ਜਾਂ ਇਹ ਸੈਂਪਰੇ ਵੇਰੋਏ ਤੇ ਜਾਂ ਇਹ ਸੈਂਪਰੇ ਫਾਲਸੋਏ। ਇਹ ਚੀਜ਼ ਮੈਨੂੰ ਯਾਦ ਹੈ, ਉਹ ਮੈਂ ਰਿਪੀਟ ਦੇ ਇੱਥੇ ਦੱਸ ਦੇਣਾ। ਤੇ ਅਗਰ ਕਿਸੇ ਪੁੱਛਣਾ ਹੋਵੇ, ਕਿਸੇ ਨੂੰ ਜ਼ਰੂਰਤ ਹੋਵੇ ਤੇ ਉਹ ਕਮੈਂਟ ਕਰਕੇ ਪੁੱਛ ਲਿਆ ਕਰੋ, ਮੈਂ ਦੱਸ ਦਿਆਂਗਾ, ਕਿਉਂਕਿ ਉਂਝ ਮੈਨੂੰ ਯਾਦ ਕੋਈ ਨਹੀਂ। 14 ਨੰਬਰ, alta stazione ਦਾ ਨਿਸ਼ਾਨ ਆ ਗਿਆ ਜੀ। Il segnale raffigurato preannuncia ਨਿਸ਼ਾਨ ਦੱਸ ਰਿਹਾ ਹੈ una stazione ferroviaria ਵੀ ਟ੍ਰੇਨ ਦਾ ਸਟੇਸ਼ਨ ਹੈ, ਫਾਲਸੋ। 15 ਨੰਬਰ, ਅੱਛਾ ਜੀ, ਇਹ ਜਿਹੜੀ ਕੱਲ ਜਾਂ ਪਰਸੋਂ ਸ਼ਾਇਦ ਮੈਂ ਇਸ ਤਸਵੀਰ ਨਾਲ ਇੱਕ ਸਵਾਲ ਵੀ ਅਪਲੋਡ ਕੀਤਾ ਸੀ, ਸ਼ਾਰਟ ਵੀਡੀਓ ਵਿੱਚ ਕਲਿੱਪ ਸੀ ਛੋਟਾ ਜਿਹਾ, ਠੀਕ ਹੈ। ਇਹ ਵੀ ਤਸਵੀਰ ਜਿਹੜੀ ਇੰਪੋਰਟੈਂਟ ਹੈ। La luce circolare gialla lampeggiante, ਕਹਿੰਦਾ ਜਿਹੜੀ ਪੀਲੀ ਲਾਈਟ ਲੰਪੇਜਾਂਤੇ ਵੇ, ਅੱਗੇ ਉਹਨੇ ਬ੍ਰੈਕਟ ਵਿੱਚ ਦੱਸ ਵੀ ਦਿੱਤਾ ਹੈ tipo A ਦੀ ਫਿਗura, ਇਹ ਜਿਹੜੀ ਹੈ ਇਹਦੀ ਗੱਲ ਕਰ ਰਿਹਾ ਹੈ। può essere posta, ਕਹਿੰਦੇ ਲੱਗੀ ਹੋ ਸਕਦੀ ਹੈ prima di un ponte pontile imbarco di navi traghetto, ਬਈ ਇੱਕ ਪੋਂਤੀਲੇ ਨਵੀ traghetto, ਬਈ ਉਸ ਪੁਲ ਤੋਂ ਪਹਿਲਾਂ ਜਿੱਥੇ ਕਸ਼ਤੀਆਂ ਦੀ ਬੋਰਡਿੰਗ ਵਗੈਰਾ, ਜਾਂ ਕਹਿ ਲਓ ਸੌਖੇ ਲਫ਼ਜ਼ ਜਿੱਥੇ ਐਂਟਰ ਹੁੰਦੇ ਹੋ, ਫਾਲਸੋ ਜੀ, ਜਾਲੋ ਨਹੀਂ ਹੁੰਦੀ ਉੱਥੇ। ਤੇ ਲੋ ਜੀ, ਅੱਜ ਦਾ ਪਾਰਟ ਇੱਥੇ ਖਤਮ ਕਰਨੇ ਆ।